का शो मंडी चौक युग बदल गए, तारीख बदल गई, फ़कत वो हालात वो मतलब निज़ाम नहीं रहा, हर चीज़ बदल गई, शहर बने पे। तो किसी दौर च मंडी दी ऐ रौनक होंदियां होणगियां जी मंडी ਉਹ ਜਾੜ ਹੁੰਦਾ ਸੀ ਨਾ हाँ ਉਹ ਜਾੜ ਸੀ ਸਰ ਕੇ जी सर राऊ साहब ਅਸੀਂ ਇਸ ਵੇਲੇ ਕਿਸ ਜਗ੍ਹਾ ਤੇ ਖੜੇ ਆ? ਇਸ ਜਗ੍ਹਾ ਦੀ ਜਿਹੜੀ ਮੰਡੀ ਮਸ਼ਹੂਰ ਠਰੋ ਸੜਕ ਉੱਤੇ ਖੜੇ ਆ, ਮੰਡੀ ਠਰੋ ਜਿੱਥੇ ਲੱਗਦੀ ਹੁੰਦੀ ਸੀ। ਅੱਛਾ ਤੇ ਇਹ ਰੋਡ ਜਾਂਦਾ ਵੇ ਮੰਡੀ ਠਰੋ ਦੇ ਉੱਤੋਂ ਸਿੱਧਾ ਪਸਰੂਰ ਬਰਾਸਤਾ ਜ਼ਿਆਦਾ ਇਹ ਵਾਲਾ ਇਹ ਗਾਂ ਨੂੰ ਜੀ ਪਸਰੂਰ ਨੂੰ ਜਾਂਦਾ ਵੇ। ਜੀ ਅੱਛਾ ਸਰ ਠੀਕ ਇਹ ਹੈ ਅੱਗੇ ਦਾਇਰਾ ਚੌਕ ਹੈ, ਹਾਂਜੀ। ਉੱਥੇ ਕ੍ਰਾਸ ਕਰਦਾ ਹੈ, ਉਹ ਸੜਕ ਤੁਰ ਜਾਂਦੀ ਹੈ ਧਮਕਲ। ਠੀਕ ਹੈ ਇੱਥੇ ਉਹ ਹੈ ਕਿ ਜਿੱਥੇ ਸਾਡੇ ਦੌਰ 'ਚ ਪੁਰਾਣੇ ਦੌਰ 'ਚ ਮੰਡੀ ਲੱਗਦੀ ਹੈ, ਮਤਲਬ ਸਾਡੇ ਸੱਜੇ ਔਰ ਖੱਬੇ ਸੱਜੇ ਦੋਵਾਂ ਪਾਸੇ ਮੰਡੀ ਲੱਗਦੀ ਮੰਡੀ ਲੱਗਦੀ ਸੀ। ਠੀਕ ਹੈ ਜੀ ਠੀਕ ਹੈ। ਇਹ ਉਹ ਤਾਰੀਖੀ ਔਰ ਹਿਸਟੋਰੀਕਲ ਮੰਡੀ ਜਿਹੜੀ ਸੀ ਲੱਗਦੀ ਸੀ ਜੀ ਇਸ ਜਗ੍ਹਾ ਤੇ ਸਾਰਾ। ਸਰ ਜੀ ਇਹ ਟੋਟਲ ਰਾਜ਼ੀ ਕਿੰਨੀ ਸੀ ਜਿੱਥੇ ਇਹ ਸਰ ਕੋਈ 25-26 ਏਕੜ ਦਾ 25-26 ਏਕੜ ਜ਼ਮੀਨ ਜਿੱਥੇ ਮੰਡੀ ਲੱਗਦੀ ਸੀ ਤੇ ਤੇ ਦਰਖਤ ਬਹੁਤ ਜ਼ਿਆਦਾ ਸੀ, ਲੇਕਿਨ ਉਹ ਪੁਰਾਣੀਆਂ ਟਾਹਲੀਆਂ ਹੋਣ ਦੇ ਨਾਲ ਨਾ ਹਾਂ ਹਾਂ ਵੇਖਿਆ ਜੀ ਨਾ ਸੁੱਕ ਗਈਆਂ, ਜੀ, ਡਿੱਗ ਜੀ। ਪਈਆਂ। ਠੀਕ ਹਾਂਜੀ ਸਹੀ। ਇਹ ਸਾਹਮਣੇ ਚਬੂਤਰਾ ਸੀ, ਇਹ ਜਿਹੜਾ ਸਾਹਮਣੇ ਨਜ਼ਰ ਆ ਰਿਹਾ। ਹਾਂਜੀ ਇੱਥੇ ਉਹ ਬੈਠੇ ਲਿਖਣ ਵਾਲੇ ਬੈਠੇ ਹੁੰਦੇ ਸਨ। ਅੱਛਾ ਅੱਛਾ ਲੋਕ ਜਿਹੜਾ ਡੰਗਰ ਲੈਂਦੇ ਸਨ ਉਹ ਇੱਥੇ ਲਿਆ ਕੇ ਤੇ ਲਿਖਵਾ ਲੈਂਦੇ ਸਨ। ਪਰਚੀਆਂ ਵਗੈਰਾ ਪਰਚੀ ਬਣਾ- ਵਗੈਰਾ ਹਾਂ, ਬਣਾਉਂਦੇ ਹਾਂ, ਹਾਂ। ਹਾਂਜੀ ਉਹ ਜਿਹਨੂੰ ਰਾਹਦਾਰੀ ਵੀ ਕਹਿੰਦੇ ਸਨ। ਜੀ, ਜਿਹਨੂੰ ਰਾਹਦਾਰੀ। ਅੱਛਾ, ਅੱਛਾ। ਤੇ ਤੇ ਬਈ ਜਦੋਂ ਡੰਗਰ ਵਿਕਣਾ ਹੈ ਤਾਂ ਉਹਦੀ ਫੀਸ ਦੇਣੀ ਤੇ ਉਹ ਅੱਗੇ ਰਸੀਦ ਬਣ ਕੇ ਲੈ ਪ੍ਰੂਫ ਦੇ ਤੌਰ ਤੇ ਕੋਈ ਬੰਦਾ ਮੁੱਲ ਲੈ ਕੇ ਆਇਆ ਵੇ ਮੁੱਲ ਆਪਣਾ। ਲੈ ਕੇ ਆਇਆ। ਠੀਕ ਹੈ ਠੀਕ ਹੈ। ਮੰਡੀ ਦੀ ਟਿਕਟ ਹੋਣੀ ਕਰਨੀ। ਹਾਂਜੀ। ਠੀਕ ਹੈ। ਤੇ ਇਹਦਾ ਕੀ ਹਿਸਾਬ ਕਿਤਾਬ ਹੁੰਦਾ ਸੀ ਤੁਹਾਡੇ ਦੌਰ ਦੇ ਵਿੱਚ? ਮਤਲਬ ਇੱਕ ਡੰਗਰ ਬੰਦਾ ਕੋਈ ਸੇਲ ਕਰਦਾ ਉਹਨੂੰ ਕਿੰਨਾ ਟੈਕਸ ਪੈਂਦਾ ਸੀ ਮੰਡੀ ਦਾ? ਉਦੋਂ ਸਰ ਬਹੁਤ ਸਸਤਾ ਦੌਰ ਸੀ, ਕੋਈ 400 ਦਾ ਡੰਗਰ, ਕੋਈ 500 ਦਾ ਡੰਗਰ, ਹਾਂ ਹਾਂ ਤੇ 1% ਪੈਂਦਾ ਹੁੰਦਾ ਸੀ। 5 ਰੁਪਏ ਪੈ ਗਏ, 4 ਰੁਪਏ ਪੈ ਜੀ ਗਏ। ਜੀ ਜੀ ਜੀ। ਤੇ ਠੀਕ ਹੈ। ਹੁਣ ਤੇ ਬਹੁਤ ਜ਼ਿਆਦਾ ਨਾ, ਹੁਣ ਤੇ ਰੇਟ ਹੀ ਠੀਕ ਹੈ। ਬੜੇ, ਤਾਂ ਲੱਖਾਂ ਵਿੱਚ ਚਲੇ ਗਏ। ਮੰਡੀ ਸਰ ਖਤਮ ਹੋ ਗਈ ਔਰ ਮੰਡੀ ਹੁਣ ਰੌਣਕਾਂ, ਖਤਮ ਹੋ ਗਈ। ਉਹ ਮੇਲੇ, ਉਹ ਠੇਲੇ ਉਹ ਖਤਮ ਹੋ ਉਹ ਗਏ। ਖਤਮ ਹੋ ਗਏ ਸਰ। ਕਿੰਨਾ ਚਿਰ ਪਹਿਲੇ ਮਤਲਬ ਕਿਆ ਚੀਜ਼ ਖਤਮ ਅੱਜ ਹੋ ਤੋਂ ਗਈ? 20-22 ਸਾਲ ਪਹਿਲਾਂ ਤੇ ਬਹੁਤ ਜ਼ਿਆਦਾ ਲੱਗਦੀ। ਠੀਕ ਮਤਲਬ ਤੁਸੀਂ ਆਪਣੀ ਹੋਸ਼ ਚ ਮੰਡੀ ਜੀ ਦੀ- ਸਰ ਬੜੀ ਹੋਸ਼ ਦੇਖੀ ਹੈ, ਔਰ ਇਹਨਾਂ ਡੰਗਰ ਦੇਖਿਆ ਕਿ ਇੱਥੇ ਜਗ੍ਹਾ ਖਲੋਣ ਨੂੰ ਨਹੀਂ ਸੀ ਲੱਗਦੀ। ਬੱਲੇ 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 ਔਰ ਜਿੱਥੇ ਤੱਕ ਨਜ਼ਰ ਜਾ ਰਹੀ ਦੂਰ ਹੈ। ਤੋਂ ਨਾ ਨਾਰਵਾਲ ਤੋਂ ਦੂਰ ਤੋਂ ਲੋਕ ਲਿਆ ਕੇ ਮਹਿਮਾਨ ਇੱਥੇ ਰਹਿੰਦੇ ਹੁੰਦੇ ਸਨ। ਹਾਂ ਡੰਗਰ ਆਪਣੇ ਲਿਆਉਣੇ ਕਰਨੇ, ਫਿਰ ਸਾਡੇ ਠੀਕ ਹੈ। ਘਰਾਂ ਚ ਆ ਜਾਣਾ ਕਰਨਾ, ਹਾਂਜੀ 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 ਆਪਣੇ ਰਿਸ਼ਤੇਦਾਰਾਂ ਦੇ ਜੀ 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 ਜਿੱਥੇ ਕਿਸੇ ਤੇ ਦੀ ਲਿਆ ਕਿਸਾਨ ਕੇ ਸੀ। ਵੇਚਣੇ ਕਰਨੇ। ਹਾਂ। ਹਾਂਜੀ ਹਾਂਜੀ ਤੇ ਇੱਥੇ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਦਰਖਤ ਸਨ। ਬੜਾ ਮੇਰੇ ਦਰਖਤ। ਸਾਹਮਣੇ ਦਰਖਤ ਵੀ ਸਾਨੂੰ ਨਜ਼ਰ ਆ ਰਿਹਾ ਵੇ। ਇਹ ਵੀ ਪੁਰਾਣਾ ਵੇ ਦਾ ਜਿਹੜਾ ਜੀ, ਤਣਾ ਬਹੁਤ ਦੱਸ ਰਿਹਾ ਪੁਰਾਣਾ ਹੈ। ਉਹ ਪਿੱਛੇ ਸ਼ਾਇਦ ਪਿੱਪਲ ਦਾ ਰੁੱਖ ਹਾਂਜੀ ਉਹ ਵੀ ਪੁਰਾਣਾ ਜੀ, ਪਾਕਿਸਤਾਨ ਬਣਨ ਤੋਂ ਪਹਿਲੇ ਦਾ ਲੱਗ ਰਿਹਾ ਪਹਿਲੇ ਦਾ। ਕਿਉਂਕਿ ਤਜਰਬੇ ਦੀ ਬਲਕਿ ਇਹ base ਤੇ ਟਾਲੀਆਂ ਸਾਰੀਆਂ ਸਰ ਪਾਕਿਸਤਾਨ ਬਣਨ ਤੋਂ ਪਹਿਲਾਂ ਦੀਆਂ ਨੇ। ਠੀਕ ਇਹ ਠੀਕ। ਇੱਧਰ ਵੀ ਇਹ ਸਾਰੀਆਂ ਟਾਲੀਆਂ, ਔਰ ਇੰਨੀ ਛਾਂ ਸੀ ਕਿ ਜਿਹੜਾ ਅੰਦਾਜ਼ ਹੀ ਕੋਈ ਨਹੀਂ। ਜੀ ਜੀ ਜੀ। ਮੰਡੀ ਠਰੋ ਤੋਂ ਪਸਰੂਰ ਕਿੰਨੇ ਕਿਲੋਮੀਟਰ ਹੈ ਜੀ? 17 ਕਿਲੋਮੀਟਰ 17 ਕਿਲੋਮੀਟਰ ਜੀ ਇੱਥੇ ਪਸਰੂਰ ਦੂਰ। 117 ਕਿਲੋਮੀਟਰ। ਠੀਕ ਠੀਕ ਠੀਕ। ਤੇ ਜਿਸ ਦੌਰ ਚ ਮੰਡੀ ਲੱਗਦੀ ਹੋਏਗੀ ਨਹੀਂ ਨਾ ਕੋਈ ਸੜਕ ਹੀ ਨਹੀਂ ਸੀ, ਅੱਛਾ ਕੱਚੀਆਂ ਕੱਚੇ ਰਸਤੇ ਹੋਣੇ ਜੀ, ਤੇ ਪੈਦਲ ਹੀ ਲੋਕਾਂ ਨੇ ਡੰਗਰ ਪੈਦਲ ਹੀ ਸਰ। ਤੇ ਕਿੰਨੇ ਦਿਨ ਮੰਡੀ ਲੱਗਦੀ ਸੀ ਜੀ? 7 ਦਿਨ ਲੱਗਦੀ ਸੀ। 7 ਦਿਨ ਮੰਡੀ ਦਾ 16 ਅਗਸਤ ਨੂੰ ਲੱਗਦੀ ਸੀ ਤੇ 23 ਨੂੰ ਖਤਮ ਹੁੰਦੀ ਸੀ। ਬੱਲੇ 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 ਬੱਲੇ। ਹਾਂਜੀ। ਠੀਕ ਹੋ ਗਿਆ ਜੀ। ਇਹ ਤੁਹਾਨੂੰ ਅਸੀਂ ਪੁਰਾਣੀ ਹਿਸਟੋਰੀਕਲ ਜਿਹੜੀ ਜਗ੍ਹਾ ਸੀ ਉਹਦਾ ਵਿਊ ਦਿਖਾਇਆ। ਇਹ ਮੰਡੀ ਯਾਦ ਰਵੇ ਜੀ ਕਿ ਇਹ ਨਹੀਂ ਕਿ ਪਾਕਿਸਤਾਨ ਬਣਨ ਤੋਂ ਬਾਅਦ, ਬਲਕਿ ਕਿਵੇਂ ਪਾਕਿਸਤਾਨ ਤੋਂ ਪਹਿਲੇ ਪਤਾ ਨਹੀਂ ਕਈ 100 ਸਾਲ ਪਹਿਲੇ ਮੰਡੀ ਲੱਗਦੀ ਅਰੇ ਸੀ। ਜਦੋਂ ਅਸੀਂ ਕਿਤਾਬਾਂ 'ਚ ਪਹਿਲੀ, ਦੂਸਰੀ, ਚੌਥੀ 'ਚ ਹਾਂ। ਪੜ੍ਹਦੇ ਹੁੰਦੇ ਸਾਂ, ਉਦੋਂ ਮੰਡੀਆਂ ਦਾ ਜ਼ਿਕਰ ਸੀ। ਇਹ ਉਦੋਂ ਦੀ ਮੰਡੀ ਹੈ। ਹਾਂ। ਬਾਬਾ ਗੁੱਲੂ ਸ਼ਾਹ, ਹਾਂਜੀ ਉਹ ਮੰਡੀ ਤੇ ਇੱਕ ਉਗਾ, ਇਹ ਪੂਰਾ ਮੰਡੀ। ਇਹ ਸਾਡੀਆਂ 3 ਮੰਡੀਆਂ ਮਸ਼ਹੂਰ ਜ਼ਿਲ੍ਹੇ ਦੀਆਂ ਮੰਡੀਆਂ ਤੇ ਹੁੰਦੀਆਂ। ਤੁਸੀਂ ਦੱਸਿਆ ਕਿ ਬਕਾਇਦਾ ਜੀਓਗ੍ਰਾਫੀ ਦੇ ਵਿੱਚ ਸਾਨੂੰ ਇੱਕ ਜੀ, ਕੁਐਸਚਨ ਵੀ ਆਉਂਦਾ ਸੀ। ਆਉਂਦਾ ਸੀ ਹੈ ਅਸੀਂ ਦਿਖਿਆ ਦਾ ਸੀ ਅੱਛਾ ਬਕਾਇਦਾ। ਅੱਛਾ ਅੱਛਾ। ਵਾਹ ਜੀ ਵਾਹ। ਮਤਲਬ ਆਉਂਦਾ ਨਹੀਂ ਸੀ, ਵਿੱਚ ਹੈ ਸੀ ਹੈ ਸੀ ਕਿ ਪਾਕਿਸਤਾਨ ਜ਼ਿਲ੍ਹਾ ਸਿਆਲਕੋਟ ਦੀ ਮਸ਼ਹੂਰ ਮੰਡੀਆਂ ਦੱਸੋ, ਉਹਨਾਂ ਚਿਹਰਾ ਵੀ ਇੱਕ ਜ਼ਿਕਰ ਆਉਂਦਾ। ਵਾਹ ਜੀ ਵਾਹ। ਠੀਕ ਹੈ ਜੀ। ਇਹ ਬਿਲਕੁਲ ਉਹੀ ਜਗ੍ਹਾ ਜੀ, ਉਹੀ ਨਿਸ਼ਾਨ ਨੇ ਪੁਰਾਣੇ, ਉਹੀ ਔਰ ਇਹਨਾਂ ਕਹਿ ਲਓ- ਡੇਟਾ ਦੇ ਉੱਤੇ ਠੋ ਮੇਲਾ ਲੱਗਦਾ ਵਾਹ ਬਾਬੇ ਦਾ ਦਰਬਾਰ ਦਾ, ਠੀਕ। ਇੰਨੇ ਦਿਨ ਹੀ ਉਹ ਰਹਿੰਦਾ ਹੈ। ਜੀ ਜੀ ਜੀ। ਔਰ ਵਾਹਿਦ ਮੇਲਾ ਹੈ ਪਾਕਿਸਤਾਨ ਦਾ ਜਿਹੜਾ ਇੰਨੇ ਦਿਨ ਰਹਿੰਦਾ ਹੈ। ਵਾਹ। ਨਹੀਂ ਤੇ ਹਾਂਜੀ। ਮੇਲੇ ਜਿਹੜੇ ਨੇ ਇੱਕ ਮੋਗੇ ਜਾਂ ਨੇ, 2 ਦਿਨ, ਮੋਗੇ ਨੇ ਨਹੀਂ ਮੇਲੇ ਵੀ ਹੂੰ, 1 ਜਾਂ 2 ਦਿਨ ਦਾ ਮੇਲਾ ਇਸ ਹੁੰਦਾ ਤਰ੍ਹਾਂ ਹੀ ਸੀ। ਲੇਕਿਨ ਇਹ ਇੱਕ ਵਾਹਿਦ ਮੇਲਾ ਕਿ ਜਿਹੜਾ 8 ਦਿਨ ਰਹਿੰਦਾ ਹੈ। ਬੜੀ ਇਹ ਗੱਲ। ਬਲਕਿ 8 ਦਿਨ ਤੋਂ ਬਾਅਦ 2 ਦਿਨ ਔਰਤਾਂ ਦਾ ਮੇਲਾ ਫਿਰ ਹੁੰਦਾ ਹੈ। ਵਾਹ ਫਿਰ ਉਹ ਜੀ ਵਾਹ। ਦਰਬਾਰ ਤੇ ਆ ਕੇ ਹੂੰ। ਗੋਏ ਲੈ ਆਉਣੇ, ਹੂੰ। ਆਪਣਾ ਕੋਈ ਜੋ ਕੁਝ ਵੀ ਸੁੱਖਿਆ ਹੁੰਦਾ ਸੀ। ਹਾਂਜੀ ਹਾਂਜੀ। ਔਰ ਫਿਰ ਉਹ ਬਾਬੇ- ਬਰਤਨ ਬਾਬੇ ਠੋ ਵਾਲੇ ਮਸ਼ਹੂਰ ਵੀ ਬੜੇ ਨੇ, ਮਸ਼ਹੂਰ, ਪੀਰੀ ਫਿਰ ਦੂਰ ਉਹ ਦੂਰ ਬਰਤਨ ਤੱਕ। ਆਏ ਹੋਣੇ, ਉਹ ਬੁੜੀਆਂ ਨੇ ਖਰੀਦਣੇ ਕਰਨੇ। ਹਾਂਜੀ। 5 ਦਿਨ ਜੀ ਬੰਦਿਆਂ ਦਾ ਤੇ 2 ਦਿਨ ਬੀਬੀਆਂ ਦਾ। ਨਾ 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 ਹਾਂ। 7 ਦਿਨ ਬੰਦਿਆਂ ਦਾ ਤੇ ਫਿਰ 2 ਦਿਨ ਬੀਬੀਆਂ ਦਾ। ਬੱਲੇ 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 ਬੱਲੇ। ਇਹ ਹੁਣ ਮੌਜੂਦਾ ਦੌਰ ਚ ਇਹ ਹੁਣ ਵੀ ਇਹ ਬੜੀ ਗੱਲ ਸੁਣਾਈ। ਦਿਨੇ ਮੇਲਾ ਦਰਬਾਰ ਤੇ ਗਾਉਣ ਵਾਲੇ ਲੱਗਦੇ ਨੇ, ਰਾਤ ਨੂੰ ਫਿਰ 10-15 ਜੁੱਟ ਲੱਗ ਜਾਂਦੇ ਨੇ ਮੁxtਲਿਫ ਚੌਕਾਂ ਵਿੱਚ, ਤੇ ਲੋਕ ਦੂਰ ਦੂਰ ਤੋਂ ਆ ਕੇ ਤੇ ਜੀ 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 ਉਹ ਆਪਣਾ ਜੀ ਸੁਣਦੇ ਨੇ। ਜੀ ਸਰ ਜੀ ਸਰ।
ਸੜਕੂ ਪਾਰਲੇ ਪਾਸੇ ਵੀ ਜਗ੍ਹਾ ਜੀ ਸੜਕੋਂ ਤੇ ਪਾਰ ਵੀ ਤੇ ਇੱਧਰਲੇ ਇੱਧਰ ਪਾਸੇ ਵੀ। ਵੀ ਇੱਧਰ ਜ਼ਿਆਦਾਤਰ ਆ ਉਧਰ ਥੋੜੀ ਹੈ। ਇਹ ਜਿੱਥੇ ਇਹ ਸਫੈਦੇ ਜਿਹੇ ਨੇ ਇੱਥੇ ਹੁੰਦੀ ਸੀ ਪੁਲਿਸ ਦੀ ਚੌਕੀ ਵਗੈਰਾ ਹੁੰਦੀ ਸੀ, ਫਿਰ ਉਹ ਦੇਖਦੇ ਲੁੱਟਦੇ ਹੁੰਦੇ ਸਨ। ਕੋਈ ਸਹੀ। ਸ਼ਿਕਾਇਤ ਹੋ ਜਾਣੀ, ਤਹਿਸੀਲਦਾਰ ਨੇ ਆ ਕੇ ਬਹਿਣਾ ਕਰਨਾ, ਗਰਦੌਰ ਪਟਵਾਰੀ ਸਾਰਾ ਅਮਲਾ ਹੁੰਦਾ ਸੀ। ਅੱਛਾ ਅੱਛਾ ਡਾਕਟਰ ਹੁੰਦੇ ਸਨ ਠੀਕ ਹੈ ਜੀ। ਸਹੀ ਸਹੀ ਉਹਨਾਂ ਵੇਲੇ ਇੱਥੇ ਕੈਂਪ ਲਾਏ ਜਾਂਦਾ, ਸਹੂਲੀਅਤ ਸਾਰੀਆਂ ਮੁਯੱਸਰ ਸਾਰੀਆਂ ਮੁਯੱਸਰ ਹੁੰਦੀਆਂ। ਕੀ ਬਾਤ ਹੈ। ਠੀਕ ਬਹੁਤ ਸ਼ੁਕਰੀਆ ਇਹ ਸਰ ਅਸਾਂ ਆਪਣੇ ਤੌਰ 'ਚ ਦੇਖਿਆ, ਪਹਿਲਾਂ ਤਾਂ ਸਾਨੂੰ ਸਗੋਂ ਹੋਰ ਬਹੁਤਾ ਹੋਏਗਾ, ਹਾਂ 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 ਲੇਕਿਨ ਅਸੀਂ ਆਪਣੇ ਹੀ 50-60 ਸਾਲ ਦੀ ਉਮਰ ਵਿੱਚ ਆਏ। ਜੀ 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 ਸਰ ਜੀ ਸਰ ਹਾਂਜੀ ਇੱਥੇ ਖੂਹ ਵੀ ਸੀ। ਅੱਛਾ। ਇੱਥੇ ਖੂਹ ਹੁੰਦਾ ਸੀ, ਹਾਂ। ਉਹਦੇ ਨਾਲ ਸਲਾਬ ਕਰਦੇ ਲੋਕੀ, ਡੰਗਰ ਪਾਣੀ ਡਾਂਦੇ ਅੱਗੇ ਪਿੱਛੇ। ਲੇਕਿਨ ਹੁਣ ਤੇ ਫਿਰ ਆਸਤਾ ਆਸਤਾ ਤੁਹਾਨੂੰ ਪਤਾ ਹਰ ਜੀ ਚੀਜ਼ ਜੀ ਠੀਕ ਠੀਕ ਹੈ ਸਰ ਬਹੁਤ Okay, ਸ਼ੁਕਰੀਆ ਸਰ ਜੀ। ਠੋ ਮੰਡੀ ਚੌਕ ਇਸ ਤਰ੍ਹਾਂ ਹੀ ਜੀ ਸਰ ਕਿਆ ਬਾਤ। ਜੀ ਅੱਜ ਦਾ ਠੋ ਮੰਡੀ ਚੌਕ ਯੁੱਗ ਬਦਲ ਗਏ, ਤਾਰੀਖ ਬਦਲ ਗਈ, ਵਕਤ ਉਹ ਹਾਲਾਤ ਉਹ ਮਤਲਬ ਨਿਜ਼ਾਮ ਨਹੀਂ ਰਿਹਾ, ਹਰ ਚੀਜ਼ ਬਦਲ ਗਈ, ਸ਼ਹਿਰ ਬਣੇ ਪਏ ਤੇ ਕਿਸੇ ਦੌਰ 'ਚ ਮੰਡੀ ਦੀਆਂ ਐਂ ਰੌਣਕਾਂ ਹੁੰਦੀਆਂ ਹੋਣਗੀਆਂ ਜੀ ਹਾਂਜੀ? ਵੱਡੀ ਉਹ ਜਿਹੜਾ ਹੁਣ ਤੇ ਝਾੜ ਇੱਥੇ- ਹੁੰਦਾ ਸੀ ਨਾ, ਹਾਂ ਉਹ ਝਾੜ ਸੀ ਸਰ ਕੇ ਕੋਈ ਵੀ ਖੁਦਾ ਦੀ ਚੀਜ਼ ਨਹੀਂ ਸਰ ਹੁੰਦੀ। ਜੀ ਉਹ ਸਾਰੀ ਇਹ ਜਗ੍ਹਾ ਜਿਹੜਾ ਰਕਬਾ ਵੀ ਨਜ਼ਰ ਆ ਰਿਹਾ ਤੁਹਾਨੂੰ, ਇਹ ਸਾਰੀ ਜਗ੍ਹਾ ਮੰਡੀ ਲੱਗਦੀ ਸੀ। ਇਹ ਜਿਹੜਾ ਸਰ ਸਿੱਖ ਕੋ ਦੱਸਦੇ ਹੋ ਨਾ, ਹਾਂਜੀ। ਇਹ ਉਹਦਾ ਰਕਬਾ ਗਿਆ, ਉਹ ਜਿਹੜਾ ਆਦੇ ਦੇ ਕੇ ਐਸਾ ਹੀ ਤੁਰ ਗਿਆ, ਉਹ ਜਾ ਕੇ ਦਾ ਮਾਲ। ਉਹ ਬਹਾਦਰ ਸਿੰਘ ਸ਼ਾਇਦ। ਇਹ ਜਿਹਨਾਂ ਤੇ ਕੁਝ ਉਸ ਪਾਸੇ। ਅੱਛਾ ਅੱਛਾ ਇਹਦੇ ਉੱਤੇ ਸਰ ਬੜੇ ਦਾਅਵੇ ਕੀਤੇ ਹਨ ਲੋਕਾਂ ਨੇ, ਲੇਕਿਨ ਨਹੀਂ ਕਿਸੇ ਨੂੰ ਮਿਲੀ, ਉਹਦਾ ਔਲਾਦ ਹੀ ਨਹੀਂ। ਪਰਲਾ ਰੇਟ ਦੇਖੇ ਅੱਛਾ ਕਿੰਨਾ ਜੀ? 15-20 ਲੱਖ ਰੁਪਈਆ ਪਰਲੇ ਦਾ ਰੇਟ ਜੇ ਬੱਲੇ ਬੱਲੇ ਔਰ ਮਿਲਦੀ ਨਹੀਂ।